ਹੈ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪਹਿਲਵਾਨਾਂ ਦੀ। ਆਮਿਰ ਖਾਨ ਦਾ ਇੱਕ ਬੜਾ ਸ਼ਾਨਦਾਰ ਡਾਇਲੋਗ ਆ ਤੇ ਉਹ ਦੰਗਲ ਫਿਲਮ ਜਿਹੜੀ ਬਣੀ ਆ ਉਹ ਵੀ ਮਹਾਵੀਰ ਸਿੰਘ ਫੋਗਾਟ ਜੀ ਦੇ ਉੱਤੇ ਬਣੀ ਹੈ, ਕਿਉਂਕਿ ਗੀਤਾ ਫੋਗਾਟ ਤੇ ਬਬੀਤਾ ਫੋਗਾਟ ਦੀ ਸਟੋਰੀ ਉਹ ਲਈ ਗਈ ਹੈ। ਤੇ ਉਹਦੇ ਵਿੱਚ ਇੱਕ ਬੜੀ ਸ਼ਾਨਦਾਰ ਗੱਲ ਹੈ ਕਿ ਜਿਹੜੇ ਮੈਡਲਿਸਟ ਨੇ ਉਹ ਦਰਖਤਾਂ ਤੇ ਨਹੀਂ ਲੱਗਦੇ, ਉਹਨਾਂ ਨੂੰ ਬਣਾਉਣਾ ਪੈਂਦਾ ਮਿਹਨਤ ਨਾਲ, ਪਿਆਰ ਨਾਲ, ਲਗਨ ਦੇ ਨਾਲ ਉਹਨਾਂ ਨੂੰ ਬਣਾਉਣਾ ਪੈਂਦਾ ਤੇ ਬੜਾ ਅਰਸਾ ਲੱਗਦਾ। ਪਰ ਜਿਹੜਾ ਮੈਡਲ ਜਿੱਤ ਲਿਆ ਸ਼ਰਮਾ ਜੀ, ਮਿਹਨਤ ਲਾ ਲਈ, ਲਗਨ ਲਾ ਲਈ, ਪਿਆਰ ਦੇ ਨਾਲ, ਦੁਲਾਰ ਦੇ ਨਾਲ ਇੱਕ ਮੈਡਲਿਸਟ ਤਿਆਰ ਕਰ ਲਿਆ। ਪਰ ਜੇ ਮੈਡਲ ਨੂੰ ਗੰਗਾ ਦੇ ਵਿੱਚ ਵਹਾਉਣਾ ਪਏ ਤਾਂ ਉਹ ਕਿਹੋ ਜਿਹੀ ਸਥਿਤੀ ਹੋਊਗੀ। ਭਲਵਾਨਾਂ ਦੇ ਨਾਲ ਜਦੋਂ ਕੁੱਟਮਾਰ ਕੀਤੀ ਗਈ, ਖਿੱਚ-ਤੂ ਕੀਤੀ ਗਈ, ਉਹਨਾਂ ਨੂੰ ਕਿਸ ਤਰੀਕੇ ਨਾਲ ਉੱਥੋਂ ਖਦੇੜਿਆ ਗਿਆ, ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਮੈਡਲ ਰੱਖ ਕੇ ਕੀ ਕਰਨਾ, ਜਦੋਂ ਸਾਡੀ ਕੋਈ ਇੱਜ਼ਤ ਨਹੀਂ ਇਸ ਦੇਸ਼ ਦੇ ਵਿੱਚ। ਪਰ ਟਕੈਤ ਨੇ ਦੱਸਦੇ ਕਿ ਪੋਟਲੀ ਫੜ ਲਈ ਤੇ ਉਹਨਾਂ ਨੇ ਰੋਕ ਲਿਆ ਕਿ ਨਾ, ਇਹ ਕੰਮ ਤੁਸੀਂ ਨਾ ਕਰੋ ਜੀ। ਪ੍ਰਵੀਨ ਜੀ, ਹਿੰਦੂ ਧਰਮ ਦੇ ਵਿੱਚ ਜਦੋਂ ਕੋਈ ਜੀ ਚੜ੍ਹਾਈ ਕਰ ਜਾਂਦਾ ਤਦ ਉਹਦੀਆਂ ਹੱਡੀਆਂ ਉੱਥੇ ਜਲ ਪ੍ਰਵਾਹ ਕਰਨ ਲਈ ਹਰਿਦੁਆਰ ਜਾਂਦੇ ਆ, ਹਾਂਜੀ ਹਾਂਜੀ, ਕਨਖਲ ਜਾਂਦੇ ਆ, ਜਾਂ ਫਿਰ ਜਦੋਂ ਤੁਸੀਂ ਪਵਿੱਤਰ ਇਸ਼ਨਾਨ ਕਰਕੇ ਆਪਣੇ ਪਿਤਰਾਂ ਦੇ ਨਾਂ ਤੇ ਕੋਈ ਦਾਨ ਕਰਨਾ ਹੈ, ਕੋਈ ਦੀਵਾ ਜਗਾ ਕੇ ਛੱਡਣਾ, ਤਾਂ ਫਿਰ ਹਰ ਕੀ ਪੌੜੀ ਨਹਾ ਕੇ ਉੱਥੇ ਦੀਵਾ ਛੱਡ ਦਿੱਤਾ ਜਾਂਦਾ ਜੀ। ਕੀ ਇਹਦਾ ਮਤਲਬ ਪਹਿਲਵਾਨ ਜਿਹੜੇ ਇਹ ਮੈਡਲ, ਇਹ ਵੱਡੇ ਮੈਡਲ, ਉਹਨਾਂ ਦੇ ਤਗਮੇ, ਉਹ ਸਾਰੇ ਬੰਨ ਕੇ ਉੱਥੇ ਗੰਗਾ ਚ ਪ੍ਰਵਾਹਿਤ ਕਰਨ ਗਏ, ਜਲ ਪ੍ਰਵਾਹ ਕਰਨ ਗਏ, ਗੰਗਾ ਚ ਛੱਡਣ ਗਏ, ਕੀ ਇਹ ਸਿਸਟਮ ਦੀਆਂ, ਸਾਡੇ ਤੰਤਰ ਦੀਆਂ ਹੱਡੀਆਂ ਨੇ ਉਹ? ਕੀ ਇਹਦਾ ਮਤਲਬ ਸਾਡਾ ਸਿਸਟਮ ਗਰਕ ਗਿਆ ਕਿ ਉਸ ਨੂੰ ਹੁਣ ਉਹ ਜਲ ਪ੍ਰਵਾਹ ਕਰਨ ਤੱਕ ਆ ਗਈ ਕਿ ਭਾਈ ਆਹ ਲੋ, ਸਾਡੇ ਲਈ ਤਾਂ ਉਹਨੇ ਹੱਡੀਆਂ ਦਾ ਰੂਪ ਬਣ ਕੇ ਰਹਿ ਗਏ, ਤੁਸੀਂ ਸਾਡੇ ਗਲਾਂ 'ਚ ਹੱਡੀਆਂ ਪਾਈਆਂ ਨੇ, ਮੈਡਲ ਨਹੀਂ ਪਾਏ। ਸੋ ਕੀ ਇਹਦਾ ਮਤਲਬ ਉਹ ਇਹ ਪ੍ਰਤੀਕ ਹੈ ਕਿ ਭਾਈ ਸਾਡੇ ਇੱਥੇ ਇਹ ਮਰਿਆ ਹੋਏ ਦੀਆਂ ਹੱਡੀਆਂ ਵਿਸਰਜਨ ਕਰਕੇ ਆਏ ਆ, ਇਹ ਜ਼ਮੀਰ ਮਰੇ ਲੋਕਾਂ ਦੀਆਂ ਹੱਡੀਆਂ ਨੇ? ਕੀ ਉਹ ਸਰਕਾਰ ਨੂੰ ਇੱਕ ਵੱਡੀ ਚੁਣੌਤੀ ਆ? ਇਹ ਪ੍ਰਤੀਕ ਹੀ ਬਹੁਤ ਆ। ਉੱਥੇ ਤੱਕ ਜਾਣਾ, ਉਹਨਾਂ ਨੂੰ ਪੋਟਲੀ 'ਚ ਬੰਨ੍ਹ ਕੇ ਲੈ ਜਾਣਾ। ਉਹ ਪਰ ਉੱਥੇ ਨਰੇਸ਼ ਟਕੈਤ ਹੋਰੀ, ਜਿਹੜੇ ਕਿਸਾਨ ਯੂਨੀਅਨ ਦੇ ਮੁਖੀ ਨੇ, ਰਕੇਸ਼ ਟਕੈਤ ਦੇ ਭਰਾ, ਹਾਂਜੀ, ਉਹ ਪਹੁੰਚਦੇ ਨੇ, ਉਹ ਪਹਿਲਵਾਨਾਂ ਨਾਲ ਲੰਬੀ ਚਰਚਾ ਕਰਦੇ ਨੇ। ਚਰਚਾ ਤੋਂ ਬਾਅਦ ਪਹਿਲਵਾਨ ਪੋਟਲੀ ਉਹਨਾਂ ਨੂੰ ਸੌਂਪ ਦਿੰਦੇ ਨੇ ਤੇ ਉਹਨਾਂ ਨੂੰ ਭਰੋਸਾ ਦਿੰਦੇ ਨੇ ਕਿ ਅਸੀਂ 5 ਦਿਨ ਦਾ ਅਲਟੀਮੇਟਮ ਦਿੰਦੇ ਹਾਂ ਸਰਕਾਰ ਨੂੰ ਜੀ, ਤੇ ਉਹ ਤੋਂ ਬਾਅਦ ਫਿਰ ਜੰਗ ਅਸੀਂ ਛੇੜਾਂਗੇ। ਤੇ ਪਹਿਲਵਾਨਾਂ ਨੇ ਉਹਨਾਂ ਤੇ ਭਰੋਸਾ ਪ੍ਰਗਟਾਇਆ, ਪੋਟਲੀ ਉਹਨਾਂ ਨੂੰ ਸੌਂਪ ਦਿੱਤੀ। ਤੇ ਹੋ ਸਕਦਾ ਹੈ ਜੇਕਰ ਸਰਕਾਰ ਨੇ ਨਾ ਸੁਣੀ, ਨਾ ਕੋਈ ਕਾਰਵਾਈ ਕੀਤੀ, ਤਾਂ ਫਿਰ ਉਹ ਕਹਿੰਦੇ ਕਿ ਅਸੀਂ ਫਿਰ ਇਹਨੂੰ ਰਾਸ਼ਟਰਪਤੀ ਨੂੰ ਮਿਲ ਕੇ ਉਹਨੂੰ ਸੌਂਪਣ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਵਾਪਸ ਕਰ ਦਿਆਂਗੇ ਮੈਡਲ। ਪਰ ਇਹ ਸਭ ਦੇ ਦਰਮਿਆਨ ਇੱਕ ਖਾਸ ਪਹਿਲੂ ਜਿਹੜਾ ਪਤਾ ਲੱਗ ਰਿਹਾ ਪ੍ਰਵੀਨ ਜੀ, ਉਹ ਇਹ ਆ ਕਿ ਬ੍ਰਿਜ ਭੂਸ਼ਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸੰਤ ਸੰਮੇਲਨ ਕਰਨ ਜਾ ਰਿਹਾ ਅਯੋਧਿਆ 'ਚ। ਠੀਕ ਹੈ। ਤੇ ਉੱਥੇ ਆਪਣੇ ਆਪ ਨੂੰ ਸੰਤਾਂ 'ਚ ਬਿਠਾ ਕੇ ਆਪਣੇ ਆਪ ਨੂੰ ਪਾਕ ਪਵਿੱਤਰ ਦਿਖਾਉਣਾ ਚਾਹੁੰਦਾ। ਤੇ ਇੱਥੇ ਹੁਣ ਸਵਾਲ ਖੜਾ ਹੈ ਕਿ ਸਰਕਾਰ ਨੂੰ ਤਾਂ ਕੋਈ ਲਾਲਸਾ ਹੋ ਸਕਦੀ ਹੈ ਜੀ, ਹੈ ਨਾ, ਮੰਤਰੀਆਂ ਸੰਤਰੀਆਂ ਦੀਆਂ ਕੋਈ ਚੋਰ ਮੋਰੀਆਂ ਹੋ ਸਕਦੀਆਂ ਜਿਹੜੀਆਂ ਬ੍ਰਿਜ ਭੂਸ਼ਣ ਜਾਣਦਾ ਹੋਵੇ, ਜਾਂ ਉਹਨਾਂ ਲਈ ਕਿਹੜੇ ਕਿਹੜੇ ਕੰਮ ਕੀਤੇ ਨੇ, ਉਹਨਾਂ ਦਾ ਰਾਜ ਹੋ ਸਕਦਾ ਕੋਈ, ਇਸ ਲਈ ਡਰਦੇ ਉਹਨੂੰ ਐਮਪੀ ਉਹਦੇ ਤੋਂ ਹਟਾ ਨਾ ਸਕਦੇ ਹੁਣ, ਜਿਹਦੇ ਖਿਲਾਫ 87 ਐਫਆਈਆਰ ਹੋਣ। ਪਰ ਸੰਤ ਮਹਾਂਪੁਰਸ਼ ਜੇਕਰ ਉਹਦੇ ਹੱਕ ਚਾਹੁੰਦੇ ਨੇ ਜੀ, ਤਾਂ ਇਹ ਆਪਣੇ ਆਪ 'ਚ ਇੱਕ ਮਦਭਾਗੀ ਗੱਲ ਹੋਊਗੀ ਕਿ ਘੱਟੋ ਘੱਟ ਅਜਿਹੇ ਬੰਦੇ ਦਾ ਸਾਥ ਦੇਣ ਦੀ ਬਜਾਏ ਉੱਥੇ ਉਹਨੂੰ ਖੰਡਿਤ ਕਹਿ ਕੇ ਬਾਹਰ ਕਰਨ ਦੀ ਲੋੜ ਹੈ। ਸੋ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਉਹ ਸੰਤ ਕੀ ਕੋਈ ਰਾਜਨੀਤਿਕ ਧਿਰ ਦਾ ਸ਼ਿਕਾਰ ਨੇ, ਫਿਰ ਉਹਨਾਂ ਨੂੰ ਸੰਤ ਕਹਿਣਾ ਵੀ ਸਹੀ ਹੈ ਜਾਂ ਨਹੀਂ, ਉਹ ਮਹਾਂਪੁਰਸ਼ ਹੈਗੇ ਵੀ ਜਾਂ ਨਹੀਂ, ਜਾਂ ਉਹ ਪਖੰਡੀ ਚੋਲੇ ਹੀ ਨੇ, ਜਿਵੇਂ ਇੱਥੇ ਸਾਡੇ ਕਿੰਨਿਆਂ ਨੇ ਚੋਲੇ ਪਾਏ ਨੇ ਰੰਗ ਬਰੰਗੇ ਤੇ ਆਪਣੇ ਆਪ ਨੂੰ, ਹੈ ਨਾ, ਬੜੇ ਮਹਾਂਪੁਰਖ ਵਿਦਵਾਨ ਆਪੇ ਕਹਾ ਲੈਂਦੇ ਨੇ, ਕਿ ਉਹੀ ਵਰਤਾਰਾ ਤਾਂ ਨਹੀਂ ਹੋਊਗਾ? ਇਹ ਦੇਖਣ ਵਾਲੀ ਗੱਲ ਹੋਊਗੀ। ਤੇ ਦੂਸਰੇ ਪਾਸੇ ਪਹਿਲਵਾਨ ਕਹਿੰਦੇ ਕੋਈ ਨਾ, ਫਿਰ ਤੁਸੀਂ ਕਹਿੰਦੇ ਕਿ ਅਯੋਧਿਆ 'ਚ ਸੰਮੇਲਨ ਕਰਿਓ, ਅਸੀਂ ਅਯੋਧਿਆ ਦੀਆਂ ਸਣੇ ਦੇਸ਼ ਭਰ ਦੀਆਂ ਗਲੀਆਂ ਦੇ ਵਿੱਚ ਉਹਦਾ ਚਿੱਠਾ ਲੈ ਕੇ ਘੁੰਮਾਂਗੇ ਫਿਰ ਜੀ, ਚਾਹੇ ਅਯੋਧਿਆ ਹੋਵੇ, ਚਾਹੇ ਯੂਪੀ ਹੋਵੇ, ਚਾਹੇ ਪੰਜਾਬ ਹੋਵੇ, ਚਾਹੇ ਹਰਿਆਣਾ ਹੋਵੇ, ਅਸੀਂ ਉਹਨਾਂ ਗਲੀਆਂ 'ਚ ਫਿਰ ਕਹਿੰਦੇ ਉਹਦੇ ਪੋਸਟਰ ਕਿ ਕਿਹੜੀ ਕਿਹੜੀ ਐਫਆਈਆਰ ਦਰਜ ਹੈ, ਕਿਹੜੇ ਕਿਹੜੇ ਮਾਮਲਿਆਂ ਦੇ ਵਿੱਚ ਕੀ ਹੈ, ਉਹ ਲੈ ਕੇ ਘੁੰਮਾਂਗੇ। ਸੋ ਇਸ ਲਈ ਬਿਲਕੁਲ ਜੀ ਇਹ ਮਤਲਬ ਕਿ ਰਾਤ ਭਰ ਇਹ ਬਿਰਤਾਂਤ ਚੱਲਦਾ ਰਿਹਾ ਕਿ ਕਿਵੇਂ ਕਰਨਾ, ਕੀ ਕਰਨਾ, ਤੇ ਆਖਰ ਹਰਿਦੁਆਰ ਪਹੁੰਚ ਗਏ ਪਹਿਲਵਾਨ, ਗੰਗਾ ਦੇ ਕਿਨਾਰੇ ਪਹੁੰਚ ਗਏ ਪਹਿਲਵਾਨ, 2 ਘੰਟੇ ਹਰ ਕੀ ਪੌੜੀ ਬੈਠੇ ਰਹੇ। ਤੇ ਉੱਥੇ ਦੀ ਜਿਹੜੀ ਗੰਗਾ ਕਮੇਟੀ ਆ, ਉਹਨਾਂ ਨੇ ਵੀ ਕਿਹਾ ਕਿ ਤੁਸੀਂ ਇਸ ਨੂੰ ਰਾਜਨੀਤਿਕ ਅਖਾੜਾ ਨਾ ਬਣਾਓ, ਇਹ ਧਾਰਮਿਕ ਸਥਾਨ ਹੈ। ਉਹ ਕਹਿੰਦੇ ਰਾਜਨੀਤਿਕ ਅਖਾੜਾ ਤਾਂ ਨਹੀਂ, ਇੱਥੇ ਜੀ ਦੁਨੀਆ ਭਰ ਤੋਂ ਲੋਕ ਆਉਂਦੇ ਨੇ ਹੱਡੀਆਂ ਵਿਸਰਜਨ ਕਰਨਾ, ਸੀ ਮੈਡਲ ਵਿਸਰਜਨ ਕਰਨਾਗੇ ਜੀ, ਇਹ ਤਾਂ ਸਾਡੀ ਆਪਣੀ ਨਿੱਜੀ ਉਹ ਹੈ। ਤੇ ਫਿਰ ਨਰੇਸ਼ ਟਕੈਤ ਹੋਰਾਂ ਨੂੰ ਸਮਝਾਇਆ ਬੁਝਾਇਆ ਤੇ ਕਿਹਾ ਕਿ ਸਾਨੂੰ ਤੁਸੀਂ 5 ਦਿਨ ਦਾ ਸਮਾਂ ਦਿਓ, ਜੇਕਰ ਕੇਂਦਰ ਨਹੀਂ ਸੁਣਦੀ ਫਿਰ 5 ਦਿਨ ਤੋਂ ਬਾਅਦ ਅਸੀਂ ਲੜਾਈ ਵਿੱਢਾਂਗੇ।
ਚੇਤਾਵਨੀ ਵੀ ਦੇ ਦਿੱਤੀ ਗਈ ਹੈ ਕੇਂਦਰ ਨੂੰ, ਤੇ ਉਹ ਤੋਂ ਬਾਅਦ ਹੋ ਸਕਦਾ ਫਿਰ ਰਾਸ਼ਟਰਪਤੀ ਨੂੰ ਮੈਡਲ ਸੌਂਪ ਦਿੱਤੇ ਜਾਣ। ਜੇ ਕੇਂਦਰ ਹੁਣ ਵੀ ਜਾਗ ਜਾਵੇ ਤਾਂ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਜੀ ਜੀ, ਅਲਟੀਮੇਟਮ ਦੇ ਦਿੱਤਾ ਗਿਆ ਜੀ, ਜੇ ਕੋਈ ਕਾਰਵਾਈ ਜਾਂ ਗ੍ਰਿਫਤਾਰੀ ਨਹੀਂ ਹੁੰਦੀ, ਪਰਚਾ ਤਾਂ ਹੋਇਆ, ਜੇ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਫਿਰ ਅਗਲੀ ਜਿਹੜੀ ਜੰਗ ਆ ਉਹਦਾ ਐਲਾਨ ਹੋ ਹੀ ਚੁੱਕਿਆ ਜਦੋਂ ਅਲਟੀਮੇਟਮ ਹੀ ਮਿਲ ਗਿਆ।